ਜੀ। ਇਸ ਦੇ ਉੱਤੇ ਨਾ ਜਦੋਂ ਸੀਐਚਪੀ ਨਾਲ ਮੈਂ ਉੱਥੇ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਜਿਹਨੂੰ ਵੀ ਕੋਈ ਇਨਫੋਰਮੇਸ਼ਨ, ਐਜੂਕੇਸ਼ਨ ਜਿਹੜੀ ਉਹ ਚਾਹੀਦੀ ਆ, ਅਸੀਂ ਆ ਕੇ ਵੀ ਤੁਹਾਨੂੰ ਦੱਸ ਦਿੰਦੇ ਹਾਂ। ਚਾਹੇ ਕੋਈ ਜੀ, ਓਨਰ ਓਪਰੇਟਰ ਆ, ਚਾਹੇ ਕੋਈ ਵੱਡੀ ਕੰਪਨੀ ਆ, ਚਾਹੇ ਕੋਈ ਛੋਟੀ ਕੰਪਨੀ ਆ, ਤੁਸੀਂ ਐਜੂਕੇਸ਼ਨ ਲੈਣ ਵਾਲੇ ਬਣੋ, ਉਹ ਤੁਹਾਨੂੰ ਸਿਖਾਉਣ ਦੇ ਲਈ ਤਿਆਰ ਨੇ। ਸੋ ਤੁਸੀਂ ਕੰਟੈਕਟ ਉਹਨਾਂ ਦੇ ਨਾਲ ਕਰੋ, ਜਿਹੜੇ ਵੀ ਓਬਵੀਅਸਲੀ ਜਿੱਦਾਂ ਇਹਨਾਂ ਨੇ ਵੀ ਕਿਹਾ, ਰਮਨ ਜੀ ਤੁਸੀਂ ਦੱਸ ਰਹੇ ਹੋ ਵੀ ਗ੍ਰੇ ਏਰੀਆ ਬਹੁਤ ਵੱਡਾ ਆ ਪਰਸਨਲ ਕਨਵੇਅੰਸ ਦਾ। ਬੰਦਾ ਸੋਚਦਾ ਹੈ ਵੀ ਜਿਹੜਾ ਵੀ ਕਾਨੂੰਨ ਆ ਉਹਦੇ ਹੱਕ ਦੇ ਲਈ ਹੀ ਜਿਹੜਾ ਉਹ ਹੋਵੇ, ਉਹਨੂੰ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਵਰਤ ਲਵੇ। ਪਰ ਕਈ ਵਾਰੀ ਉਹ ਗੱਲ ਓਦਾਂ ਪੁੱਗਦੀ ਨਹੀਂ, ਬਣਦੀ ਨਹੀਂ ਓਦਾਂ ਉਸ ਹਿਸਾਬ ਦੇ ਨਾਲ ਗੱਲ। ਸੋ ਜਿਹੜੇ ਕੋਈ ਤੁਹਾਨੂੰ ਸ਼ੰਕਾ ਹੈਗੀ ਆ, ਸੀਐਚਪੀ ਵਾਲਿਆਂ ਦੇ ਨਾਲ ਟਾਈਮ ਕੱਢ ਕੇ ਤੁਸੀਂ ਜਾਓ, 2-4 ਸਵਾਲ ਉਹਨਾਂ ਨੂੰ ਕਰੋ। ਚਲੋ ਹੁਣ ਤਾਂ ਮੌਕਾ ਸੀਗਾ ਇੱਥੇ, ਇਹ ਤਾਂ ਚਲੋ ਹੁਣ ਨਿਕਲ ਗਿਆ, ਪਰ ਗਾਂਹ ਤੋਂ ਉਹਨਾਂ ਨੇ ਦੱਸਿਆ ਵੀ ਅਸੀਂ ਸਿਖਾਉਣ ਦੇ ਲਈ ਕੰਪਨੀਆਂ ਦੇ ਵਿੱਚ ਵੀ ਜਿਹੜਾ ਉਹ ਜਾਂਦੇ ਆ। ਜੇ ਤੁਹਾਨੂੰ ਐਜੂਕੇਸ਼ਨ ਚਾਹੀਦੀ ਆ, ਉਹ ਤੁਹਾਨੂੰ ਜਿਹੜੀ ਉਹ ਦੱਸਣਗੇ ਕੀ ਫਾਇਦਾ, ਕੀ ਨੁਕਸਾਨ, ਤੁਹਾਡੇ ਸਵਾਲਾਂ ਦੇ ਜਿਹੜੇ ਉਹ ਜਵਾਬ ਦੇਣਗੇ। ਸੋ ਆਈ ਥਿੰਕ ਬੈਟਰ ਜਿਹੜਾ ਫੇਸ ਟੂ ਫੇਸ ਕੁਐਸਸ਼ਨ ਦਾ ਹੀ ਜਿਹੜਾ ਉਹ ਤੁਹਾਨੂੰ ਫਾਇਦਾ ਜਿਹੜਾ ਉਸ ਦੇ ਵਿੱਚ ਰਹਿੰਦਾ ਹੈਗਾ ਆ। ਜੀ। ਸੋ ਜੋ ਅੱਛਾ, ਆਪਾਂ ਰਾਜਕਿਰਨ ਇੱਥੇ ਆਪਾਂ ਇਹ ਵੀ ਗੱਲ ਕਰ ਲੈਂਦੇ ਹਾਂ। ਚਲੋ ਆਪਾਂ ਨਾਪਟਾ ਦੇ ਵੱਲੋਂ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆ ਐਸੇ ਪ੍ਰੋਗਰਾਮ ਜਿਹੜੇ ਆ ਆਰਗੇਨਾਈਜ਼ ਕਰ ਦਿੰਦੇ ਆ, ਔਰ ਕਰਨਾ ਚਾਹਾਂਗੇ ਇਹੋ ਜਿਹੇ ਪ੍ਰੋਗਰਾਮ ਆਰਗੇਨਾਈਜ਼। ਹੁਣ ਇੱਥੇ ਆਣ ਕੇ ਸਵਾਲ ਤੁਹਾਡੇ ਤੇ ਆਉਂਦਾ ਕਿ ਤੁਸੀਂ ਕਿੰਨੇ ਕੁ ਉਹਦੇ ਵਿੱਚ ਸਾਈਨ ਅਪ ਕਰਕੇ ਆਓਗੇ, ਕਿਉਂਕਿ ਅਸੀਂ ਅੱਗੇ ਇਹ ਪ੍ਰੋਗਰਾਮ ਬਹੁਤ ਕੀਤੇ ਹੈਗੇ ਰਾਜਕਿਰਨ। ਬਹੁਤ ਟਾਈਮ ਤੇ ਅਸੀਂ ਸੀਐਚਪੀ, ਡੀਓਟੀ ਇਹਨਾਂ ਨੂੰ ਲੈ ਕੇ, ਕਾਰਬ ਨੂੰ ਲੈ ਕੇ ਅਸੀਂ ਪ੍ਰੋਗਰਾਮ ਕੀਤੇ ਹੈਗੇ ਆ। ਤੇ ਅਸੀਂ ਬੇਕਸਵੀਲ ਦੇ ਵਿੱਚ ਪ੍ਰੋਗਰਾਮ ਕੀਤਾ ਸੀਗਾ। ਘੱਟੋ ਘੱਟ ਅਸੀਂ $2,000-3,000 ਖਰਚਿਆ ਉੱਥੇ ਹੋਟਲ ਦੇ ਵਿੱਚ, ਮਤਲਬ ਕਿ ਹਾਲ ਬੁੱਕ ਕੀਤਾ, ਲੰਚ ਦਾ ਇੰਤਜ਼ਾਮ ਕੀਤਾ, ਤੇ ਮੇਰੇ ਖਿਆਲ ਦੇ ਵਿੱਚ ਅਸੀਂ ਕੋਈ 200 ਬੰਦੇ ਦਾ ਇੰਤਜ਼ਾਮ ਕੀਤਾ ਸੀ, 10 ਬੰਦੇ ਆਏ ਸੀਗੇ। ਸੋ ਇਹ ਜਿਹੜੀ ਚੀਜ਼ ਹੈਗੀ ਆ ਨਾ, ਇਹ ਅਸੀਂ ਕਰ ਚੁੱਕੇ ਹੈਗੇ ਆ। ਇਸ ਚੀਜ਼ ਨੂੰ ਬੜੀ ਜ਼ੋਰ ਸ਼ੋਰ ਨਾਲ ਕਰ ਚੁੱਕੇ ਹੈਗੇ ਆ। ਪਰ ਇਸ ਚੀਜ਼ ਦੇ ਉੱਤੇ ਪ੍ਰੋਬਲਮ ਇਹ ਆਉਂਦੀ ਆ ਕਿ ਅੰਬੈਰਸਮੈਂਟ ਸਾਨੂੰ ਹੁੰਦੀ ਆ, ਕਿਉਂਕਿ ਜਦੋਂ ਅਸੀਂ ਏਜੰਸੀ ਨੂੰ ਸੱਦਦੇ ਆ, ਉੱਥੇ ਕਹਿੰਦੇ ਆ ਕਿ ਉੱਥੇ 50 ਬੰਦੇ ਹੋਣਗੇ, ਉੱਥੇ 100 ਬੰਦਾ ਹੋਊਗਾ, ਪਰ ਉੱਥੇ ਆਉਂਦੇ ਆ 5 ਜਾਂ 10 ਬੰਦੇ। ਫਿਰ ਉਹ ਸਾਡੀ ਅੰਬੈਰਸਮੈਂਟ ਹੋ ਜਾਂਦੀ ਆ। ਅਸੀਂ ਇਹ ਚੀਜ਼ਾਂ ਕਰ ਕਰਕੇ ਹਟ ਚੁੱਕੇ ਆ ਇਹਨਾਂ ਨੂੰ, ਮਤਲਬ ਕਿ ਅਸੀਂ ਮਤਲਬ ਇਸ ਤੋਂ ਸਾਨੂੰ ਖੁਦ ਨੂੰ ਜਿਹੜੀ ਆ ਉਹ ਫੀਲ ਹੁੰਦਾ ਕਿ ਨਹੀਂ ਯਾਰ, ਅਸੀਂ ਸਾਰਾ ਕੁਝ ਕਰ ਰਹੇ ਹੈਗੇ ਆ, ਇੰਨੇ ਪੈਸੇ ਵੀ ਖਰਚ ਕਰਦੇ, ਸਾਰਾ ਕੁਝ ਕਰਦੇ ਆ, ਟਾਈਮ ਆਪਣਾ ਲਾਉਨੇ ਆ, ਪਰ ਲੇਕਿਨ ਉੱਥੇ ਪਹੁੰਚਦਾ ਨਹੀਂ ਕੋਈ ਵੀ। ਠੀਕ ਹੈ ਨਾ। ਸੋ ਇਸ ਕਰਕੇ ਜੇ ਇਹ ਹੁਣ ਤੁਸੀਂ ਚਾਹੁੰਦੇ ਆ ਕਿ ਇਹ ਚੀਜ਼ ਹੋਵੇ, ਤਾਂ ਜਾਂ ਤਾਂ ਸਾਨੂੰ ਤੁਸੀਂ ਸੁਜੈਸਟ ਕਰੋ, ਜਾਂ ਤੁਸੀਂ ਮੈਂਬਰਸ਼ਿਪ ਦੇ ਵਿੱਚ ਆਣ ਕੇ ਗੱਲ ਕਰੋ ਕਿ ਹਾਂ ਭਾਈ ਅਸੀਂ ਆਹ ਚੀਜ਼ਾਂ, ਸਾਨੂੰ ਇੱਦਾਂ ਦੀਆਂ ਚੀਜ਼ਾਂ ਚਾਹੀਦੀਆਂ, ਸਾਨੂੰ ਆਹ ਚੀਜ਼ ਚਾਹੀਦੀ ਹੈ, ਅਸੀਂ ਇੰਨੇ ਨੰਬਰ ਦੇ ਵਿੱਚ ਆਵਾਂਗੇ, ਸਾਨੂੰ ਕੋਈ ਕਮਿਟਮੈਂਟ ਹੋਵੇ, ਤੇ ਅਸੀਂ ਡੈਫੀਨੇਟਲੀ ਇੱਦਾਂ ਦੇ ਜਿਹੜੇ ਆ ਸੈਮੀਨਾਰਸ ਹੈਗੇ ਆ, ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡੈਫੀਨੇਟਲੀ ਕਰ ਸਕਦੇ ਆ। ਪਰ ਅਨਫੋਰਚੂਨੇਟਲੀ ਪ੍ਰੀਵੀਅਸਲੀ ਤੁਸੀਂ ਵੀ ਰਾਜ ਦੇਖਿਆ ਹੈਗਾ, ਤੁਸੀਂ ਵੀ ਜਿੱਦਾਂ ਕਹਿ ਰਹੇ ਆ, ਆਪਣਾ ਜਿਹੜਾ 2019 ਦਾ ਸ਼ੋਅ ਸੀਗਾ ਆਪਣੇ ਸੈਕਰਾਮੈਂਟੋ ਵਾਲਾ, ਉੱਥੇ ਆਪਣੇ ਵੈਸਟ ਕੋਸਟ ਦੇ ਡੀਓਟੀ ਦੇ ਜਿਹੜੇ ਆਪਣੇ ਹੈਗੇ ਆ, ਵੈਸਟ ਕੋਸਟ ਦੇ ਡਾਇਰੈਕਟਰ ਆ, ਉਹ ਸਪੈਸ਼ਲੀ ਉੱਥੇ ਆਪਾਂ ਸੱਦੇ ਸੀਗੇ। ਤੇ ਤੁਹਾਨੂੰ ਪਤਾ ਹੀ ਆ ਵੀ ਉੱਥੇ ਕਿਸ ਤਰ੍ਹਾਂ ਦੀ ਅਟੈਂਡੈਂਸ ਸੀਗੀ ਆਪਣੀ। ਸੋ ਇਸ ਕਰਕੇ ਇਹ ਨਾ ਸਾਡੀ ਤਰਾਸਦੀ ਆ ਕਿ ਅਸੀਂ ਇਹ ਗੱਲਾਂ ਦੇ ਗੱਲਾਂ ਵਿੱਚ ਸਭ ਕੁਝ ਕਰ ਸਕਦੇ ਆ, ਪਰ ਲੇਕਿਨ ਜਿੱਦਣ ਕੰਮ ਦਾ ਟਾਈਮ ਆਉਂਦਾ ਆ, ਉਦਣ ਅਸੀਂ ਬਿਲਕੁਲ ਇਹਦੇ ਉੱਤੇ ਨਹੀਂ ਆਉਂਦੇ ਹੈਗੇ, ਬਿਲਕੁਲ ਕੁਛ ਨਹੀਂ ਕਰਦੇ ਹੈਗੇ। ਪਿੱਛੇ ਰਹਿ ਜਾਂਦੇ। ਸੋ ਇਹ ਅਨਫੋਰਚੂਨੇਟ ਹੈ ਬਹੁਤ ਜ਼ਿਆਦਾ ਗੱਲ। ਜੀ ਬਿਲਕੁਲ। ਇਹਦੇ ਵਿੱਚ ਪਤਾ ਨਹੀਂ ਲੋਕ ਇਸ ਚੀਜ਼ ਦੀ ਇੰਪੋਰਟੈਂਸ ਨੂੰ ਕਿਉਂ ਨਹੀਂ ਸਮਝਦੇ। ਚਲੋ ਠੀਕ ਆ, ਬੰਦਾ ਸੋਚਦਾ ਯਾਰ ਮੈਂ ਰਮਨ ਉਹਨਾਂ ਨੂੰ ਕਹਿਦਾ, ਜਾਂ ਰੇਡੀਓ ਵਾਲਿਆਂ ਨੂੰ ਕਹਿਦਾ, ਪੰਜਾਬੀ ਰੇਡੀਓ ਵਾਲਿਆਂ ਨੂੰ ਕਹਿਦਾ, ਇਹੀ ਸਵਾਲ ਸਾਡੇ ਜਿਹੜੇ ਪੁੱਛ ਕੇ ਇਹੀ ਆਨਸਰ ਦੇ ਦੇਣ, ਪਰ ਇਦਾਂ ਨਹੀਂ ਹੁੰਦਾ। ਹੁਣ ਦੇਖੋ, ਚਲੋ ਰਮਨ ਹੋਣਾ ਨੇ ਟਰੱਕ ਚਲਾਇਆ, ਮੈਂ ਹਰਜੋਤ ਭਾਈ ਨੇ ਕਦੀ ਟਰੱਕ ਨਹੀਂ ਚਲਾਇਆ, ਅਸੀਂ ਬਹਿ ਕੇ ਫੋਟੋ ਜ਼ਰੂਰ ਖਿਚਾ ਲਈਦੀ ਆ, ਉਹ ਵੱਖਰੀ ਗੱਲ ਆ, ਹਨਾ। ਉਹ ਇੱਕ ਡਿਫਰੈਂਟ ਆ। ਹੁਣ ਅਗਲੇ ਸਵਾਲ ਦੇ ਵਿੱਚੋਂ ਅਗਲਾ ਸਵਾਲ ਕੀ ਨਿਕਲ ਸਕਦਾ ਆ, ਉਹ ਇੱਕ ਟਰੱਕਰ ਜਿਹੜਾ ਚਲਾ ਰਿਹਾ ਆ, ਉਹ ਆਈ ਥਿੰਕ ਉਹ ਜ਼ਿਆਦਾ ਬਿਹਤਰ ਸਮਝਦਾ ਆ, ਉਹ ਜ਼ਿਆਦਾ ਵਧੀਆ ਸਵਾਲ ਜਿਹੜਾ ਉਹ ਪੁੱਛ ਸਕਦਾ ਆ। ਆਪਾਂ ਟਰਾਈ ਸਾਰਿਆਂ ਦੀ ਹੁੰਦੀ ਵੀ ਅਸੀਂ ਵੱਧ ਤੋਂ ਵੱਧ ਸਵਾਲ ਜਿਹੜਾ ਅਸੀਂ ਪੁੱਛੀਏ, ਕਰੀਏ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੀ ਆ ਉਹ ਘਾਟ ਰਹਿ ਜਾਂਦੀ ਆ, ਕਿਉਂਕਿ ਇਸ ਇੰਡਸਟਰੀ ਦੇ ਨਾਲ ਐਗਜ਼ੈਕਟਲੀ ਉਸ ਦੇ ਵਿੱਚ ਨਾ ਕੰਮ ਕਰਨ ਕਰਕੇ। ਸੋ ਇਹ ਬੈਟਰ ਆ, ਫਾਇਦਾ ਲਿਆ ਕਰੋ ਇਹੋ ਜਿਹੀਆਂ ਚੀਜ਼ਾਂ ਦਾ, ਸੱਦਿਆ ਕਰੋ, ਸਵਾਲ ਜਵਾਬ ਜਿਹੜਾ ਉਹ ਕਰਿਆ ਕਰੋ। ਦੇਖੋ ਲੋਡ ਤਾਂ ਸਾਰੀ ਉਮਰ ਚੱਕਣੇ ਆ, ਇਹ ਤਾਂ ਢੋਆ ਢੁਆਈ ਜਿਹੜੀ ਉਹ ਚੱਲੀ ਹੋਈ ਜਾਣੀ ਆ। ਇਹ ਸਾਰਾ ਕੁਛ ਹੀ ਜਿਹੜਾ ਹੋਣਾ ਇਹਦੇ ਵਿੱਚ ਕਿਤੇ ਨਹੀਂ ਜਿਹੜਾ ਉਹ ਹਟਣਾ। ਸੋ ਪਲੀਜ਼ ਵੱਧ ਤੋਂ ਵੱਧ ਤੁਸੀਂ ਅਜਿਹੀਆਂ ਚੀਜ਼ਾਂ ਦੇ ਵਿੱਚ ਐਡ ਹੋਇਆ ਕਰੋ, ਸਵਾਲ ਕਰਿਆ ਕਰੋ। ਥੈਂਕ ਯੂ ਆਕਾਸ਼ ਕਾਲ ਬਿਲਕੁਲ ਕਰਨ ਰਾਜ, ਲਈ। ਜੀ ਥੈਂਕ ਯੂ।